दर्शकों ब्रेक तो बाद तुहाडा फिर दोबारा स्वागत है। सो व्यूअर्स गलबात करांगे अज आपां कि चिट्ठी जिहड़ी है एंड वाले सैक्शन च जिहड़ी है आपां शेयर करन जा रहे हैं तुहाडे नाल कि ਜਿਹੜੇ ਸਾਡੇ व्यूअर ने चिंतक भी ने और रैगुलर व्यूअर भी और मुहम्मद रशद इकबाल मियाँ जी ने सानू एक बहुत ही प्यारी चिट्ठी लिखी है जिस विच उन्होंने खालिस्तान लई दुआवां कीतियां ने और उन्हों का कहना है कश्मीर की आज़ादी सीधे तौर पर खालिस्तान की आज़ादी नाल जुड़ी हुई है। वो शेयर करन जा रहे हैं और नाल जिहड़े तुहाडे लाइव मैसेज ने वो भी आपां शेयर करन जावांगे। सो असीं चाहांगे कि तुसीं इसी तरह बने रहना देखण सुन लिया लिखण लई तुहाडा सब दा बहुत बहुत धन्नवाद जी। डॉक्टर साहब ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਅਸੀਂ ਲੇਟੈਸਟ ਜੋ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈ ਵਾਪਰਦਾ ਹੈ ਔਰ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨੇਪਾਲ 'ਚ ਔਰ ਫਿਰ ਸਾਡੀ ਕੌਮ ਨਾਲ ਸੰਬੰਧਿਤ ਔਰ ਸਾਡੇ ਕਸ਼ਮੀਰੀ ਭਰਾ ਭੈਣਾਂ ਔਰ ਪਾਕਿਸਤਾਨੀ ਭਰਾ ਭੈਣਾਂ ਉਹਨਾਂ ਦੇ ਵਿੱਚ ਕਿਵੇਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਉਹਨਾਂ ਨੂੰ ਵੀ ਅਸੀਂ ਇੱਕ ਸੀਮਤ ਦਾਇਰੇ 'ਚ ਰਹਿੰਦਿਆਂ ਹੋਇਆਂ ਜਿਹੜਾ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਡੇ ਲਈ ਸਾਡੇ ਵਿਊਅਰਸ ਦੀ ਇਨਪੁਟ ਉਹ ਭਾਵੇਂ ਕਾਮੈਂਟਸ ਰੂਪ ਦੇ ਵਿੱਚ ਆਉਂਦੀ ਹੈ ਹਾਲਾਂ ਲਾਈਵ ਦੇ ਵਿੱਚ ਜਿਹੜੇ ਆ ਕੇ ਕਾਮੈਂਟ ਕਰਦੇ ਨੇ ਉਹ ਬਰੀਫ ਸਪੇਸ ਹੁੰਦਾ ਲੇਕਿਨ ਉਹ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਜਿਹੜੇ ਸਾਨੂੰ ਰੈਗੂਲਰਲੀ ਫਿਰ ਕੁਛ ਨਾ ਕੁਛ ਲਿਖਦੇ ਨੇ ਔਰ ਖਾਸ ਤੌਰ 'ਤੇ ਜਿਵੇਂ ਸਾਡੇ ਸ਼ਾਇਰ ਜਿਹੜੇ ਨੇ ਅੰਗਰੇਜ਼ੀ ਦੇ ਵਿੱਚ ਸ਼ੇਰਬਾਜ਼ ਸਿੰਘ ਢਿੱਲੋਂ ਔਰ ਸੰਤੋਖ ਸਿੰਘ ਭਾਊ ਜੀ ਉਹਨਾਂ ਦੀਆਂ ਨਜ਼ਮਾਂ ਸਾਡੇ ਕੋਲ ਨੇ ਆਈਆਂ ਹੋਈਆਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਸ਼ੇਅਰ ਕਰਾਂਗੇ। ਔਰ ਇਸੇ ਤਰ੍ਹਾਂ ਜਿਹੜੇ ਸਾਡੇ ਪਾਕਿਸਤਾਨੀ ਵੀਰ ਜਾਂ ਕਸ਼ਮੀਰੀ ਵੀਰ ਦੁਨੀਆ ਭਰ 'ਚ ਜਿਹੜੇ ਨੇ ਬਹੁਤ ਵੱਡਾ ਨੰਬਰ ਹੈ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਪਰ ਉਹਨਾਂ 'ਚੋਂ ਕੁਛ ਨੇ ਜਿਹੜੇ ਉਸ ਸਿਚੁਏਸ਼ਨ ਨੂੰ ਆਰਟੀਕੂਲੇਟ ਕਰਕੇ ਲਿਖਣ ਦਾ ਜਿਹੜਾ ਹੈ ਉਹ ਜਿਹੜਾ ਹੈ ਉਹ ਯਤਨ ਵੀ ਕਰਦੇ ਨੇ ਕੋਸ਼ਿਸ਼ ਵੀ ਕਰਦੇ ਨੇ ਔਰ ਸਾਡੇ ਬਹੁਤ ਪੁਰਾਣੇ ਵਿਊਅਰ ਮੁਹੰਮਦ ਰਾਸ਼ਿਦ ਇਕਬਾਲ ਮੀਆਂ ਸਾਡੇ ਵੈਲਵਿਸ਼ਰ ਵੀ ਨੇ ਔਰ ਉਹਨਾਂ ਨੇ ਜਿਹੜੀ ਇੱਕ ਲਿਖਤ ਭੇਜੀ ਹੈ ਜਿਸ ਦਾ ਉਹਨਾਂ ਨੇ ਉਨਵਾਨ ਦਿੱਤਾ ਹੈ ਦ ਬਲੱਡ that will shed from both sides will be Punjabi blood. The secret of freedom of Khalistan, freedom of Kashmiri brothers lies in the freedom of Khalistan. ਸੋ ਉਹਨਾਂ ਨੇ ਇੱਕ ਜੰਗ ਦਾ ਸਿਨੇਰੀਓ ਕਿ ਕਿਵੇਂ ਅਲਟੀਮੇਟਲੀ ਦੋਵੇਂ ਪੰਜਾਬ ਹੀ ਆਪਸ ਭਿੜਦੇ ਨੇ ਸਿੱਖ ਰੈਜੀਮੈਂਟਾਂ ਨੂੰ ਮੂਹਰੇ ਕੀਤਾ ਹੁੰਦਾ ਔਰ ਇਹ ਜਿਹੜਾ ਖਾਲਿਸਤਾਨ ਜੇ ਕਾਇਮ ਹੋ ਜਾਂਦਾ ਹੈ ਅਤੇ ਕਸ਼ਮੀਰੀ ਵੀ ਆਜ਼ਾਦ ਹੋਣਗੇ ਔਰ ਇਹ ਜਿਹੜਾ ਅਨਡਿਊ ਬਾਰ-ਬਾਰ ਜਿਹੜੀਆਂ ਜੰਗਾਂ ਹੋਈਆਂ ਵੀ ਨੇ ਪੰਜਾਬੀ ਬਲੱਡ ਹੀ ਡੁੱਲਿਆ ਪਾਕਿਸਤਾਨੀ ਫੌਜ ਦੇ ਵਿੱਚ ਵੀ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ ਔਰ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਆਪਣੀ ਇਸ ਪੋਜੀਸ਼ਨ ਨੂੰ ਆਰਟੀਕੂਲੇਟ ਕੀਤਾ। ਅਸਲਾਮ ਅਲੈਕਮ और Dr. Amarjeet Singh and dear and respected sister Neelam Kaur. Sir, it makes my heart very happy to see how the Khalistan movement has been gaining rapid success in the past few years. ਕਿ ਮੇਰਾ ਦਿਲ ਬਾਗ-ਬਾਗ ਹੋ ਜਾਂਦਾ ਹੈ ਕਿ ਕਿਵੇਂ ਖਾਲਿਸਤਾਨ ਦੀ ਲਹਿਰ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਕਾਮਯਾਬੀ ਨਾਲ ਅੱਗੇ ਵਧ ਰਹੀ ਹੈ। It makes my heart happy to see how the Khalistan movement has been gaining rapid success in the past few years. Just like in Australia, New Zealand, Canada and USA, a large number of Sikh brothers participated in the referendum for Khalistan and made it successful. ਇਹਨਾਂ ਪੰਜ ਮੁਲਕਾਂ 'ਚ ਕਿਵੇਂ ਖਾਲਿਸਤਾਨ ਰੈਫਰੈਂਡਮ ਦੇ ਲਈ ਸਿੱਖ ਆਏ ਔਰ ਉਹਨਾਂ ਨੇ ਇਹਨੂੰ ਕਾਮਯਾਬ ਕੀਤਾ। But when the silence shown by Sikh brothers in this regard in East Punjab comes to light, the heart becomes a victim of whispers that this silence may not spoil all the hard work done in this regard. Therefore, I believe that along with international pressure, the Khalistan movement should be intensified in East Punjab as well to increase pressure on India. Along with this, a delegation of Khalistan, ਇਹ ਮੈਂ ਬਾਅਦ 'ਚ ਪੜ੍ਹਦੇ ਉਹਨਾਂ ਨੇ ਇਹ ਕਿਹਾ ਕਿ ਜੀ ਬਾਹਰ ਦੀ ਕਾਮਯਾਬੀ ਤਾਂ ਖੁਸ਼ੀ ਦਿੰਦੀ ਹੈ ਪਰ ਇੱਕ ਗੱਲ ਵਰੀਸਮ ਵੀ ਨਜ਼ਰ ਆਉਂਦੀ ਹੈ ਕਿ ਵੀ ਭਾਰਤੀ ਕਬਜ਼ੇ ਵਾਲਾ ਪੰਜਾਬ ਜਿਹਨੂੰ ਮਸ਼ਰਕੀ ਪੰਜਾਬ ਕਹਿੰਦੇ ਨੇ ਸਾਡੇ ਪਾਕਿਸਤਾਨੀ ਵੀਰ ਪੂਰਬੀ ਪੰਜਾਬ ਉਸ ਦੇ ਵਿੱਚ ਐਂ ਲੱਗਦਾ ਜਿਵੇਂ ਮੂਵਮੈਂਟ ਨਾ ਹੋਏ ਔਰ ਉਹਦੇ 'ਚ ਇਸ ਮੂਵਮੈਂਟ ਨੂੰ ਤੇਜ਼ ਕਰਨ ਦੀ ਲੋੜ ਹੈ। ਦੇਖੋ ਮੈਨੂੰ ਇਸ ਗੱਲ ਦੀ ਵੈਸੇ ਖੁਸ਼ੀ ਹੈ ਕਿ ਹੁਣ ਲੇਟਲੀ ਪਾਕਿਸਤਾਨ ਦੇ ਵਿੱਚ ਬਹੁਤ ਯੰਗ ਬਲੌਗਰ ਜਾਂ ਯੂਟਿਊਬਰ ਔਰ ਟਿਕਟੋਕਰ
ਉਹਨਾਂ ਦੀ ਦਿਲਚਸਪੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕਾਫੀ ਹੋਈ ਹੈ। ਉਹਨਾਂ 'ਚੋਂ ਬਹੁਤ ਸਾਰੇ ਰੀਚ ਆਊਟ ਕਰਦੇ ਨੇ, ਕਿੰਨੇ ਨੇ ਜਿਹੜੇ ਇੰਟਰਵਿਊ ਕਰਨਾ ਚਾਹੁੰਦੇ ਨੇ, ਕੁਛ ਨੂੰ ਜਿਹੜਾ ਕਿਉਂਕਿ ਸਾਡਾ ਵੀ ਬਿਜ਼ੀ ਸਕੈਜੂਲ ਵੀ ਹੁੰਦਾ ਹੈ ਔਰ ਟਰੈਵਲ ਅਰਾਊਂਡ ਵੀ ਹੁੰਦਾ ਹੈ। ਲੇਕਿਨ ਜਿਵੇਂ ਅੱਜ ਆਪਣੇ ਲਾਹੌਰ ਤੋਂ ਮਿਸਟਰ ਫਾਹਦ ਅਲੀ ਜਿਹੜੇ ਟਿਕਟੋਕਰ ਨੇ, ਉਹਨਾਂ ਨੇ ਲਗਭਗ 40-45 ਮਿੰਟ ਦਾ ਮੇਰੇ ਨਾਲ ਇੰਟਰਵਿਊ ਵੀ ਕੀਤਾ ਔਰ ਇਹੀ ਸਵਾਲ, ਕਿਉਂਕਿ ਜਿਹੜੇ ਹੁਣ ਨਵੇਂ ਅਜੇ ਕੈਚ ਅਪ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਲੱਗਦਾ ਵੀ ਬਾਹਰ ਤਾਂ ਇੰਨੀ ਧਮਕ ਪੈ ਰਹੀ ਹੈ ਔਰ ਉੱਥੇ ਕਿਉਂ ਨਹੀਂ ਆਵਾਜ਼। ਔਰ ਉਸ ਸ਼ੋਅ 'ਚ ਵੀ ਜਿਹੜਾ ਬਾਅਦ ਦੇ ਵਿੱਚ ਸਾਡੇ TV84 ਦੀ ਵੈਬਸਾਈਟ 'ਤੇ ਵੀ ਪੋਸਟ ਹੋਏਗਾ, ਮੈਂ ਇਹ ਗੱਲ ਕਹੀ, ਜਿਹੜੀ ਗੱਲ ਸਾਡੇ ਵੀਰ ਮੁਹੰਮਦ ਰਾਸ਼ਿਦ ਇਕਬਾਲ ਮੀਆਂ ਜੀ ਨੇ ਕਹੀ ਹੈ ਕਿ ਇਹ ਇਵੇਂ ਨਹੀਂ ਹੈ। ਜਿਸ ਜ਼ਮਾਨੇ 'ਚ 84 ਤੋਂ 94-95 ਤੱਕ ਹਥਿਆਰਬੰਦ ਸੰਘਰਸ਼ ਸੀ ਪੰਜਾਬ 'ਚ, ਉਦੋਂ ਵੀ ਇੰਡੀਅਨ ਸਿਸਟਮ ਦਾ ਪ੍ਰੋਪੇਗੈਂਡਾ ਜਿਹੜਾ ਉਸ ਦਾ ਪ੍ਰਭਾਵ ਇੱਕ ਹਿੱਸਾ ਕਬੂਲਦਾ ਸੀ ਕਿ ਦੇਖੋ ਜੀ ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ ਹੈ ਔਰ ਇਹ ਤਾਂ ਐਵੇਂ ਲਟੇਰੇ ਔਰ ਅੱਤਵਾਦੀ ਤੇ ਉਗਰਵਾਦੀ ਤੇ ਦੂਜੇ ਤੀਜੇ ਨੇ। ਅਸੀਂ ਸਮਝਦੇ ਹਾਂ ਪੰਜਾਬ ਨੇ ਬਹੁਤ ਕੁਰਬਾਨੀਆਂ ਕੀਤੀਆਂ, ਅੱਜ ਵੀ ਪੰਜਾਬ ਦੀ ਧਰਤੀ, ਪੰਜਾਬ ਦੇ ਲੋਕ ਤਿਆਰ ਨੇ ਔਰ ਉਹਦਾ ਜਿਹੜਾ ਇੱਕ ਇੰਡੀਕੇਸ਼ਨ ਇਹੀ ਹੈ ਕਿ ਹਾਲਾਂ ਅਸੀਂ ਪਾਰਲੀਮੈਂਟ ਜਾਂ ਕਨਸਟੀਟਿਊਸ਼ਨ ਯਕੀਨ ਨਹੀਂ ਰੱਖਦੇ ਇਹਨਾਂ ਦੇ, ਲੇਕਿਨ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ NSA ਲਾ ਕੇ 2200 ਕਿਲੋਮੀਟਰ ਦੂਰ ਭੇਜਦੇ ਨੇ ਤੇ ਉਹ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ, ਜਿੰਨੀਆਂ ਮੋਦੀ ਨੂੰ ਵੀ ਨਹੀਂ ਬਨਾਰਸ ਤੋਂ ਮਿਲੀਆਂ, ਜਿੱਤਦੇ ਨੇ। ਇਵੇਂ ਹੀ ਸਰਬਜੀਤ ਸਿੰਘ, ਭਾਵੇਂ ਉਹਨਾਂ ਦੀ ਐਬਿਲਿਟੀ ਕੀ ਹੈ ਕੀ ਨਹੀਂ, ਇਹ ਡਿਬੇਟ ਇੱਕ ਵੱਖਰੀ ਹੈ, ਲੇਕਿਨ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਹੈ ਉਹ, ਜਿਹਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਭਾਈ ਸਤਵੰਤ ਸਿੰਘ ਨਾਲ ਮਿਲ ਕੇ, ਉਹ ਫਰੀਦਕੋਟ ਦੀ ਸੀਟ ਤੋਂ ਜਿੱਤਦੇ ਨੇ। ਇਹਦੇ ਬਾਵਜੂਦ ਕਿ ਪੂਰਾ ਟਿੱਲ ਲਾਇਆ ਹੋਇਆ ਸੀ, ਉਹ BJP ਹੋਏ ਜਾਂ ਆਮ ਆਦਮੀ ਪਾਰਟੀ ਜਾਂ ਦੂਜੇ ਹੋਣ। ਸੋ ਇਹ ਬਹੁਤ ਵਾਰੀ ਬੈਰੋਮੀਟਰ ਹੁੰਦਾ ਹੈ, ਜਿਹਨੂੰ ਅਸੀਂ ਥਰਮਾਮੀਟਰ ਕਹਿੰਦੇ ਹਾਂ। ਅੰਦਾਜ਼ਾ ਤਾਂ ਵੈਸੇ ਮੱਥੇ ਨੂੰ ਛੋ ਕੇ ਦੱਸ ਦਿੰਦੇ ਨੇ ਵੀ ਕਿੰਨਾ ਬੁਖਾਰ ਹੈ, ਲੇਕਿਨ ਜਦੋਂ ਤੁਸੀਂ ਥਰਮਾਮੀਟਰ ਲਾਉਂਦੇ ਹੋ ਚੋਣਾਂ ਨੂੰ, ਤੁਸੀਂ ਇਹੀ ਮੰਨ ਲਓ। ਤੇ ਮੈਂ ਇਹ ਸਮਝਦਾ ਵੀ ਇਹ ਬਿਲਕੁਲ ਠੀਕ ਨਹੀਂ ਹੈ ਜਿਹੜੇ ਵੀ ਇਹ ਸਮਝਦੇ ਨੇ ਵੀ ਸ਼ਾਇਦ ਈਸਟ ਪੰਜਾਬ ਦੇ ਸਿੱਖ ਨਹੀਂ ਚਾਹੁੰਦੇ, ਇਵੇਂ ਨਹੀਂ ਹੈ। ਹਾਂ, ਮੂਵਮੈਂਟ ਦੇ ਰੂਪ ਬਦਲਦੇ ਨੇ ਔਰ ਕਿਸ ਲੈਵਲ ਤੇ ਫਾਰਮਰ ਮੂਵਮੈਂਟ ਆਪਣੇ ਆਪ ਦੇ ਵਿੱਚੋਂ ਸਿੱਖਾਂ ਨੇ ਹੀ ਲੜ ਕੇ ਜਿਹੜੀ ਹੈ ਉਹ 3 ਕਾਨੂੰਨ ਵਾਪਸ ਕਰਵਾਏ ਨੇ। ਔਰ ਇੱਕ ਜਿਹੜਾ ਇਹਨਾਂ ਨੇ ਫਿਰ ਸੁਝਾਅ ਦਿੱਤਾ ਹੈ ਕਿ ਵੀ ਇਹ ਇੰਟਰਨੈਸ਼ਨਲ ਪ੍ਰੈਸ਼ਰ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਖਾਲਿਸਤਾਨ ਮੂਵਮੈਂਟ ਦੇ ਲੀਡਰਸ ਨੇ, ਉਹਨਾਂ ਦੀ ਟੌਪ ਲੀਡਰਸ਼ਿਪ ਚਾਈਨਾ ਦੀ ਲੀਡਰਸ਼ਿਪ ਨੂੰ ਮਿਲੇ। ਟੇਕ ਚਾਈਨਾ ਇਨਟੂ ਕੌਨਫੀਡੈਂਸ ਸੋ that whenever the issue of Khalistan goes to the United Nations, China will also be seen supporting Khalistan. But I will again emphasize that Khalistan movement should be accelerated in East Punjab. ਔਰ ਇਹਨਾਂ ਦੇ ਬਿਲਕੁਲ ਠੀਕ ਹੈ ਵੀ ਅਲਟੀਮੇਟਲੀ ਜਦੋਂ ਵੀ ਕੋਈ ਐਸੀ ਸਿਚੁਏਸ਼ਨ ਬਣੇਗੀ, ਹੁਣ ਇੱਕ ਤਾਂ ਜਿਵੇਂ ਅੱਜ ਵੀ ਮਾਰਨਿੰਗ ਉਸ ਫਾਹਦ ਅਲੀ ਜੀ ਨੇ ਇੱਕ ਸਵਾਲ ਇਹ ਵੀ ਪੁੱਛਿਆ ਸੀ ਕਿ ਜੀ ਪੰਜਾਬ 'ਚ ਕਦੋਂ ਰੈਫਰੈਂਡਮ ਹੋਏਗਾ ਜਾਂ ਦੂਜੇ। ਮੈਂ ਕਿਹਾ ਜੀ ਮੈਂ ਰੈਫਰੈਂਡਮ ਤਾਂ ਉਹੀ 3 ਟਾਈਪਸ ਨੇ, ਜੇ ਤਾਂ UN ਦੇ ਥੱਲੇ ਇੱਕ, ਮੈਂ ਕਿਹਾ ਇਹ ਤਾਂ ਇੱਕ ਮੋਮੈਂਟਮ ਬਿਲਟ ਹੋ ਰਹੀ ਹੈ ਮੂਵਮੈਂਟ ਦੇ ਲਈ। ਇੱਕ ਸਟੇਜ ਤੇ ਜਦੋਂ ਅਮਰੀਕਾ ਨੂੰ, ਪੱਛਮੀ ਤਾਕਤਾਂ ਨੂੰ ਵੀ ਇਹ ਲੱਗਾ ਕਿ ਵੀ ਖਾਲਿਸਤਾਨ ਬਣਾਉਣਾ ਇਹਨਾਂ ਦੇ ਹੱਕ 'ਚ ਵੀ ਹੈ, ਫਿਰ ਉੱਥੇ ਇਹ ਵੀ ਜਿਵੇਂ ਈਸਟ ਤੈਮੂਰ ਦੇ ਵਿੱਚ UN ਨੇ ਕਰਵਾਇਆ ਜਾਂ ਸਾਊਥ ਸੁਡਾਨ ਦੇ ਵਿੱਚ ਹੋਇਆ, ਇਵੇਂ ਹੀ ਉੱਥੇ ਵੀ ਕਰਵਾ ਦੇਣਗੇ। ਔਰ ਬਾਕੀ ਚਾਈਨਾ ਨਾਲ ਕਮਿਊਨੀਕੇਸ਼ਨ ਜਾਂ ਕਨੈਕਸ਼ਨ ਇਹ ਤਾਂ ਅਜੇ ਤੱਕ ਦੇਖਣ ਵਾਲਾ ਇਹ ਹੈ ਕਿ ਵੀ ਕਿਉਂਕਿ ਚਾਈਨਾ ਨੇ ਕੋਈ ਬਹੁਤਾ ਇਸ 'ਚ ਦਿਲਚਸਪੀ ਦਿਖਾਈ ਵੀ ਨਹੀਂ ਹੈ। ਹਾਲਾਤ 'ਚ ਹੋ ਸਕਦਾ ਹੈ ਕੁਛ ਹੋਰ ਜਿਹੜੇ ਨੇ ਉਸ ਦੇ ਉੱਤੇ ਕੰਮ ਕਰ ਰਹੇ ਹੋਣ। ਫਿਰ ਉਹਨਾਂ ਨੇ ਕਿਹਾ ਵੀ ਸਰ, ਅਲੋਂਗ ਵਿਦ ਦਿਸ ਆਈ ਹੈਵ ਅ ਸੁਜੈਸ਼ਨ that being Punjabis, a day should be set aside which should be celebrated in East Punjab and West Punjab and internationally as Punjab Culture Day all over the world. For this we can also set aside Vaisakhi Day. I hope that you will support my suggestion. ਇਹ ਕਿਉਂਕਿ ਮੁਹੰਮਦ ਇਕਬਾਲ ਮੀਆਂ ਜੀ ਇਸ ਪਿਆਰ ਦੇ ਪੂਰੇ ਉਮੜਾ ਦੇ ਵਿੱਚ ਨੇ। ਉਹ ਇਹ ਸਮਝਦੇ ਨੇ ਕਿ ਵੀ ਇਹ ਜਿਹੜੀ ਦੋਵਾਂ ਪੰਜਾਬਾਂ ਦੀ ਸਾਂਝ ਹੈ, ਸਾਂਝੀ ਤਹਿਜ਼ੀਬ ਦੀ, ਬੋਲੀ ਦੀ, ਕਲਚਰ ਦੀ, ਇਹਨੂੰ ਸੈਲੀਬ੍ਰੇਟ ਵੀ ਸਾਲ ਦੇ ਵਿੱਚ ਘੱਟੋ ਘੱਟ ਇੱਕ ਸਾਂਝਾ ਡੇ ਰੱਖ ਲਿਆ ਜਾਏ ਜਿਸ ਦਿਨ ਇਸ ਨੂੰ ਸੈਲੀਬ੍ਰੇਟ ਕੀਤਾ ਜਾਏ। ਮੈਂ ਸਮਝਦਾ ਵੀ ਉਹਦਾ ਇੱਕ ਰੁਝਾਨ ਤਾਂ ਜਿਹੜਾ ਜਿਵੇਂ 21 ਫਰਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਨੇ
ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਰੱਖਿਆ ਹੈ। ਇਹ ਸੈਲੀਬ੍ਰੇਸ਼ਨਸ ਹੁਣ ਦੋਵੇਂ ਪਾਸੇ ਹੋਣ ਲੱਗ ਗਈਆਂ। ਇਸ ਵਾਰ ਪਾਕਿਸਤਾਨ 'ਚ ਵੀ ਵੱਡੀ ਪੱਧਰ ਤੇ, ਔਰ ਪਾਕਿਸਤਾਨ 'ਚ ਇੱਕ ਦਿਨ ਸ਼ਾਇਦ ਇਸੇ ਨਾਲ ਹੀ ਜੁੜਿਆ ਜਾਂ ਡਿਫਰੈਂਟ ਹੈ, ਜਿਹਦੇ 'ਚ ਉਹ ਪੱਗ ਬੰਨ੍ਹ ਕੇ ਆਉਂਦੇ ਨੇ ਆਪੋ ਆਪਣੇ ਕੰਮਾਂ ਤੇ ਜਾਂ ਦੂਜੇ। ਔਰ ਇਸੇ ਤਰ੍ਹਾਂ ਹੁਣ ਜਿਹੜਾ ਵਿਸਾਖੀ ਪਾਰਟ ਹੈ, ਹਾਲਾਂ ਤੁਹਾਡਾ ਸੁਝਾਅ ਬਹੁਤ ਚੰਗਾ ਹੈ, ਪਰ ਇਹ ਅਜੇ ਵਕਤ ਲੱਗੇਗਾ, ਕਿਉਂਕਿ ਬੇਸ਼ੱਕ 47 ਤੋਂ ਪਹਿਲਾਂ ਬਹੁਤ ਸਾਰੀਆਂ ਥਾਵਾਂ ਤੇ ਏਮਨਾਬਾਦ ਤੋਂ ਲੈ ਕੇ ਦੂਜੇ ਵਿਸਾਖੀ ਮੇਲਾ ਹੁੰਦਾ ਸੀ, ਜਿਹਦੇ 'ਚ ਸਾਰੇ ਪਾਰਟਿਸਿਪੇਟ ਕਰਦੇ ਸੀ। ਪਰ ਇੱਕ ਕਿਉਂਕਿ ਕੁਝ ਥਾਂ ਤੇ ਜਿਹੜੀ ਮਜ਼ਹਬੀ ਲਾਈਨ ਨੇ ਵੀ ਇਸ ਕਿਸਮ ਦੀ ਲਾਈਨ ਖਿੱਚੀ, ਜਿਹਦੇ ਥੱਲੇ ਬਸੰਤ ਜਿਹੜਾ ਸਪਰਿੰਗ ਦਾ ਵੈਦਰ ਸੀ, ਇਹ ਵੀ ਕਲਚਰਲ ਪਾਰਟ ਸੀ, ਲੇਕਿਨ ਇਸ ਨੂੰ ਵੀ ਮਜ਼ਹਬ ਦੇ ਨਾਲ ਜੋੜ ਕੇ ਇਸ ਦੇ ਉੱਤੇ ਪਾਬੰਦੀਆਂ ਦੀ ਗੱਲ ਤੁਰੀ। ਤੇ ਮੇਬੀ ਅਜੇ ਟੂ ਅਰਲੀ ਹੋਏ ਇੱਕ ਸੈਗਮੈਂਟ ਤੱਕ ਤਾਂ ਠੀਕ ਹੈ ਵਿਸਾਖੀ ਦਾ ਦਿਨ। ਸੋ ਪਰ ਮੈਨੂੰ ਇਹ ਲੱਗਦਾ ਵੀ ਜੇ ਈਵਨ 21 ਫਰਵਰੀ ਵਾਲੇ ਦਿਨ ਨੂੰ ਹੀ ਵੱਡੇ ਪੈਮਾਨੇ ਤੇ ਇਕੱਲਾ ਮਾਂ ਬੋਲੀ ਨਹੀਂ, ਇਹਨੂੰ ਈਵਨ ਜਿਹੜੀ ਹੈ ਸੱਭਿਆਚਾਰਾਂ ਦੀ ਤਹਿਜ਼ੀਬਾਂ ਦੀ ਸਾਂਝ ਵਜੋਂ ਵੀ ਹੋਰ ਉਭਾਰਿਆ ਜਾਏ ਤੇ ਇਹ ਜ਼ਿਆਦਾ ਬਿਹਤਰ ਹੋਏਗਾ। ਦੈਨ ਜਦੋਂ ਥੋੜਾ ਜਿਹਾ ਮਾਹੌਲ ਬਣਦਾ ਫਿਰ ਈਵਨ ਮਲਟੀਪਲ ਸੈਲੀਬ੍ਰੇਸ਼ਨਸ ਵੀ ਹੋ ਸਕਦੀਆਂ ਨੇ। ਔਰ ਇਹੀ ਨਹੀਂ ਹੈ, ਇਸ ਵਾਰ ਅਸੀਂ ਸਾਂਝ ਦੀ ਗੱਲ ਕਰਦੇ ਹਾਂ, 6000 ਤੋਂ ਜ਼ਿਆਦਾ ਸਿੱਖਾਂ ਨੂੰ ਇਸ ਵਾਰ ਪੰਜਾਬ ਔਰ ਦਿੱਲੀ ਔਰ ਦੂਸਰੀਆਂ ਥਾਵਾਂ ਤੋਂ ਵੀਜ਼ੇ ਦਿੱਤੇ ਗਏ ਨੇ ਪਾਕਿਸਤਾਨ ਦੇ, ਕਿਉਂਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਬਹੁਤ ਵੱਡੇ ਪੈਮਾਨੇ ਤੇ ਪੰਜਾ ਸਾਹਿਬ ਜਿਹੜਾ ਹਸਨ ਅਬਦਾਲ ਹੈ ਉਹਦੇ ਵਿੱਚ ਸੈਲੀਬ੍ਰੇਟ ਕੀਤੀ ਜਾਂਦੀ ਹੈ। ਔਰ ਈਵਨ ਮਿਸਟਰ ਫਾਦ ਅਲੀ ਨੇ ਮੈਨੂੰ ਕਿਹਾ ਕਿ ਵੀ ਉਹ ਆਪਣੀ ਟੀਮ ਲੈ ਕੇ ਜਾ ਰਹੇ ਨੇ, ਜਿਹੜੇ ਯਾਤਰੂ ਵਾਘਾ ਤੋਂ ਆਉਣੇ ਨੇ, ਔਰ ਉਹਦੇ 'ਚ ਵੀਡੀਓਜ਼ ਔਰ ਦੂਸਰੀਆਂ ਵੀ ਉਹ ਕਹਿੰਦੇ ਸੀ ਕਿ ਮੈਂ ਟੀਵੀ ਚਾਹਾਂਗਾ ਵੀ ਜੇ ਟੀਵੀ 84 ਚਾਹੇ ਤੇ ਅਸੀਂ ਜਿਹੜੇ ਉਹਨਾਂ ਦੇ ਨਾਲ ਇੰਟਰਵਿਊਜ਼ ਨੇ ਜਾਂ ਦੂਸਰੇ ਉਹ ਹੋਣ। ਸੋ ਮੈਂ ਸਮਝਦਾ ਵੀ ਉਸ ਪਾਸੇ ਦਾ ਮਾਹੌਲ ਬਣ ਰਿਹਾ। ਅਖੀਰ 'ਚ ਉਹਨਾਂ ਦਾ ਪੈਰਾਗ੍ਰਾਫ ਹੈ, Sir, another thing that comes to mind which makes me very sad is that whenever there is a war between India and Pakistan, we Punjabis will be the ones to die. The blood that will shed from both sides will be Punjabi blood, because India will send forward Sikh regiments to fight, because the rest of Indian soldiers do not have the courage to fight. And anyway, when the Indians have Punjabi blood, why will they waste Hindu blood? You are well aware of the conspiracy thinking of the Brahmins and the Chanakya strategy. On the other hand, the majority of Pakistani army is also Punjabi. That is why Punjabi blood will shed from both sides. Anyway, I pray to Allah Almighty that East Punjab gains independence from India and becomes Khalistan soon. Ameen. Ya Rabbul Alameen. According to me, the secret of freedom of Kashmir brothers lies in the freedom of Khalistan. Only the existence of Khalistan can stop this Punjabi bloodshed. Long live Pakistan Khalsa Brotherhood. Long live Pakistan. Long live Khalistan. Long live Pakistan Army. So बहुत बहुत शुक्रिया मोहम्मद राशिद इकबाल मियाँ जी। और ਜਿਹੜੀ ਗੱਲ ਉਹਨਾਂ ਨੇ ਦੋਨੋਂ ਪਾਸੇ ਬਲੱਡਸ਼ੈਡ ਦੀ ਕੀਤੀ, ਕੱਲੀ ਇਹ ਉਹਨਾਂ ਦੋਨੋਂ ਪਾਸਿਆਂ ਤੋਂ ਹੀ ਨਹੀਂ ਹੈ ਜਿਹੜੀ ਆਲਰੇਡੀ ਪ੍ਰੀਵੀਅਸ ਵਾਰ 'ਚ ਵੀ ਹੋਈ, ਇਹ ਲੜੀ ਵੀ ਪੰਜਾਬ ਦੀ ਧਰਤੀ ਤੇ ਹੀ ਜਾਂਦੀ ਹੈ ਜੰਗ, ਦੋਨੋਂ ਪੰਜਾਬਾਂ ਵਾਲੇ ਪਾਸੇ। ਔਰ ਹੁਸੈਨੀ ਵਾਲਾ ਤੋਂ ਵਾਘਾ ਤੱਕ 500-600 ਕਿਲੋਮੀਟਰ ਦੀ ਉਹ ਲਾਈਨ, ਕਿਉਂਕਿ ਮੁੱਢ ਤੌਰ ਦੇ ਉੱਤੇ ਜਾਂ ਪੰਜਾਬ ਹੈ ਜਾਂ ਕਸ਼ਮੀਰ ਹੈ। ਸੋ ਅਸੀਂ ਜਦੋਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ 3 ਨਿਊਕਲੀਅਰ ਪਾਵਰਸ ਕੰਟਰੀਜ਼ ਦੇ ਵਿਚਾਲੇ, ਤੇ ਉਸ ਦਾ ਲੁਬੇ ਲੁਬਾਬ ਹੀ ਇਹ ਹੈ ਕਿ ਭਾਈ ਜੇ ਖਾਲਿਸਤਾਨ ਇੱਕ ਬਫਰ ਦੇ ਤੌਰ ਤੇ ਇਹਨਾਂ ਤਿੰਨਾਂ ਦੇ ਵਿੱਚ ਆ ਜਾਂਦਾ ਹੈ, ਸੋ ਕੱਲਾ ਇਹੀ ਨਹੀਂ ਕਿ ਪੰਜਾਬੀਆਂ ਦਾ ਬਲੱਡ ਸ਼ੈਡ ਰੁਕੇਗਾ, ਇਸ ਦੇ ਨਾਲ ਈਵਨ ਉਸ ਖਿੱਤੇ ਦੇ ਵਿੱਚ ਪੀਸ ਹੋਏਗੀ। ਔਰ ਈਵਨ ਇੰਡੀਆ ਔਰ ਪਾਕਿਸਤਾਨ ਦਾ ਜਿਹੜਾ ਹੈ ਟਕਰਾਅ ਉਹ ਤਾਂ ਇੱਕ ਪਾਸੇ ਜਾਏਗਾ ਹੀ, ਕਸ਼ਮੀਰ ਦੀ ਆਜ਼ਾਦੀ ਵੀ ਉਸ 'ਚੋਂ ਨਿਕਲੇਗੀ। ਜਿਹੜਾ ਅਕਸਰ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਜਿਹੜੀ ਆਜ਼ਾਦੀ ਹੈ ਕਸ਼ਮੀਰ ਦੀ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਔਰ ਈਵਨ ਇਹ ਬਫਰ ਸਟੇਟ ਖਾਲਿਸਤਾਨ ਚਾਈਨਾ ਔਰ ਇੰਡੀਆ ਦੇ ਵਿਚਾਲੇ ਵੀ ਇੱਕ ਬਫਰ ਜਿਹੜਾ ਉਹ ਹੋਏਗਾ। ਔਰ ਇਹੀ ਕੋਈ ਇੱਕ ਪਰਮਾਨੈਂਟ ਪੀਸ, ਸਟੇਬਿਲਿਟੀ ਔਰ ਖੁਸ਼ਹਾਲੀ ਦੀ ਚਾਬੀ ਹੈ
ਉਸ ਖਿੱਤੇ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਬੈਸਟ ਨਿਊ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਵੀ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਸੋਨਮਹਿਲ ਜੀ, ਫਿਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਸਾਨੂੰ ਡਾਕਟਰ ਸਾਹਿਬ ਕਹਿੰਦੇ ਨੇ ਕਿ ਨੀਲਮ ਸਾਹਿਬਾ ਜੀ ਸਤਿ ਸ਼੍ਰੀ ਅਕਾਲ ਐਂਡ ਲਵ ਖਾਲਿਸਤਾਨ। ਔਰ ਬਿਲਹਾਲ ਅਹਿਮਦ ਜੀ ਵੀ ਸਾਨੂੰ ਹੈਲੋ ਕਹਿੰਦੇ ਨੇ ਦੋਨਾਂ ਨੂੰ। ਔਰ ਫਿਰ ਇਸੇ ਤਰ੍ਹਾਂ ਸਿੰਘ ਵੀ ਜਿੱਦਾਂ ਤੁਸੀਂ ਉਹਨਾਂ ਨੇ ਕਿਹਾ ਸੀ ਕਿ ਰਵੀਸ਼ ਕੁਮਾਰ ਬਾਰੇ ਕੁਝ ਬੋਲੋ, ਤੁਸੀਂ ਉਹ ਜਵਾਬ ਦੇ ਦਿੱਤਾ। ਔਰ ਮੁਹੰਮਦ ਯਾਕੂਬ ਜੀ ਕਹਿੰਦੇ ਕਿ ਕਿੱਦਾਂ ਅੱਛਾ ਇਹਨਾਂ ਨੇ ਆਪਸ ਵਿੱਚ ਲੱਗੇ, ਬਿਲਹਾਲ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਕਿਸ ਤਰ੍ਹਾਂ ਹੋ। ਔਰ ਫਿਰ ਇਸੇ ਤਰ੍ਹਾਂ ਇਹ ਕਹਿ ਰਹੇ ਨੇ ਉਹਨਾਂ ਨੂੰ ਬਿਲਾਲ ਜੀ ਨੂੰ ਯਾਕੂਬ ਜੀ ਕਿ ਲਾਹੌਰ की दीवार पर लिख दें खालिस्तान जिंदाबाद बन के रहेगा खालिस्तान। और ਸਿੰਘ ਗਰਚਾ ਜੀ ਵੀ, ਸਤਨਾਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਿੰਘ ਜੀ ਕਹਿੰਦੇ ਅੱਜ ਜੁਗਰਾਜ ਸਿੰਘ ਤੂਫਾਨ ਸਿੰਘ ਦਾ ਸ਼ਹੀਦੀ ਦਿਨ ਹੈ। ਵਾਹ ਵਾਹ। ਹਾਂਜੀ ਫਿਰ ਜੁਗਰਾਜ ਸਿੰਘ ਤੂਫਾਨ, ਹਾਂਜੀ ਬਹੁਤ ਯੋਧਾ ਬਹਾਦਰ, ਰਿਮਾਰਕੇਬਲ। ਬਿਲਕੁਲ ਉਹਨਾਂ ਵੀ ਕਿਹਾ ਕਿ ਜੁਗਰਾਜ ਸਿੰਘ ਤੂਫਾਨ ਸਿੰਘ ਜਿਨ੍ਹਾਂ ਨੇ ਤੂਫਾਨ ਸਿੰਘ ਨਹੀਂ ਇਹਨਾਂ ਲਿਖਿਆ ਨਾ ਜੁਗਰਾਜ ਸਿੰਘ ਤੂਫਾਨ ਸਿੰਘ, ਹਾਂਜੀ ਹਾਂਜੀ, ਜਿਨ੍ਹਾਂ ਨੇ ਗੋਬਿੰਦ ਰਾਮ ਬੁੱਚਰ ਨੂੰ ਇਸ ਹਾਲਾਤ ਵਿੱਚ ਕੀਤਾ ਸੀ ਕਿ ਪੁਲਿਸ ਵਾਲੇ ਜਿੰਦਾ ਨਾਲ ਇੱਥੇ ਕਰਕੇ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ ਵੈਸੇ। ਔਰ ਧਰਮ ਸਿੰਘ ਜੀ ਵੀ, ਅਮਰਜੀਤ ਸਿੰਘ ਸੈਣੀ ਜੀ ਵੀ, ਰਵਿੰਦਰ ਸਿੰਘ ਜੀ ਵੀ, ਫਿਰ ਹਰਜੋਤ ਮਾਲ ਜੀ ਵੀ, ਨਿਹੰਗ ਸਿੰਘ ਜੀ ਵੀ, ਔਰ ਹਰਜੀਤ ਸਿੰਘ ਸੰਧੂ ਜੀ ਵੀ, ਰਾਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਕੇ ਜੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਜਬ ਤੱਕ ਮੀਡੀਆ ਕਹਿੰਦੇ ਹਾਂ ਇਹਨਾਂ ਦਾ ਮੈਂ ਪੜ੍ਹ ਲਿਆ ਸੀ, ਇਹ ਕਹਿ ਰਹੇ ਕਿ ਜਿਹੜਾ ਆਪਣਾ ਪਾਕਿਸਤਾਨੀ ਮੀਡੀਆ ਵੀ ਹੈ, ਮੈਂ ਆਲਰੇਡੀ ਮੈਂਸ਼ਨ ਕੀਤਾ ਵੀ ਖਾਲਿਸਤਾਨ ਬਾਰੇ ਵੀ ਗੱਲ ਕਰਨੀ ਉਹਨਾਂ ਸ਼ੁਰੂ ਕਰਤੀ, ਚੰਗੀ ਗੱਲ ਹੈ, ਤੁਹਾਡਾ ਜ਼ਿਕਰ ਹੋਏਗਾ ਕਹਿੰਦੇ। ਔਰ ਫਿਰ ਇਸ ਤਰ੍ਹਾਂ ਬਾਬਲ ਸਿੰਘ ਕੇ ਜੀ ਵੀ ਔਰ ਬਲਜੀਤ ਵਰੈਤ ਜੀ ਵੀ, ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਇੰਡੀਆ ਗੈਟ ਆਊਟ ਫਰੋਮ ਖਾਲਿਸਤਾਨ ਐਂਡ ਕਸ਼ਮੀਰ ਨਾਓ ਆਊਟ ਕਹਿੰਦੇ ਇੰਡੀਆ ਗੈਟ ਆਊਟ ਫਰੋਮ ਤਾਮਿਲਨਾਡੂ। और फिर इसी तरह कहते डॉक्टर साहब खालसा कौम महमूद गजनवी के बारे में क्या कहती है जिसमें 17 बार इंडिया पर हमला किया। ਦੇਖੋ ਇਹ ਹੁਣ ਤਾਂ ਪਾਕਿਸਤਾਨ ਦੇ ਵਿੱਚ ਵੀ ਇਹ ਫੀਲਿੰਗ ਹੈ ਕਿ ਵੀ ਇਹ ਅਲਟੀਮੇਟਲੀ ਕਿਉਂਕਿ ਸਿੱਖ ਧਰਮ ਬਣਨ ਤੋਂ ਪਹਿਲਾਂ ਦੀ ਕਹਾਣੀ ਹੈ ਮੁਹੰਮਦ ਮਹਿਮੂਦ ਗਜ਼ਨਵੀ ਦੀ। ਸੋ ਇਹ ਮੋਸਟਲੀ ਕਿਉਂਕਿ ਮੁਗਲ ਸੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਆਪਣਾ ਟਿਕਾਣਾ ਪੱਕਾ ਬਣਾਇਆ, ਉੱਥੋਂ ਕਿਤੇ ਨਹੀਂ ਗਏ। ਇਹ ਤਾਂ ਬਹੁਤੇ ਲੁਟੇਰੇ ਹੀ ਸੀ, ਲੁੱਟ ਲੱਟ ਕੇ ਲੈ ਜਾਂਦੇ ਸੀ। ਔਰ ਉਹ ਮਹਿਮੂਦ ਗਜ਼ਨਵੀ ਹੋਏ ਜਾਂ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੀ ਹੋਏ। ਸੋ ਇਹਨਾਂ ਨੂੰ ਜਿਹੜਾ ਲੰਘ ਕੇ ਪੰਜਾਬ 'ਚੋਂ ਹੀ ਜਾਂਦੇ ਸੀ, ਸੋ ਇਹਨਾਂ ਨੂੰ ਤਾਂ ਤੁਸੀਂ ਲੁਟੇਰੇ ਹੀ ਕਹਿ ਸਕਦੇ ਹੋ। ਹੋਰ ਤਾਂ ਜਿਹੜਾ ਉਸ ਵੇਲੇ ਕੋਈ ਇਹ ਸਿੱਖਾਂ ਦਾ ਕੋਈ ਮਹਿਮੂਦ ਗਜ਼ਨਵੀ ਦੇ ਵੇਲੇ ਤਾਂ ਉਹਨਾਂ ਦੀ ਸਿੱਖ ਧਰਮ ਦੀ ਹੋਂਦ ਨਹੀਂ ਸੀ। ਬਿਲਕੁਲ। ਔਰ ਕੁਲਦੀਪ ਕੌਰ ਜੀ ਫਿਰ ਮੈਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਸੰਡੇ ਕਹਿੰਦੇ ਵਿਸਾਖੀ ਹੈ ਤੇ ਕਾਫੀ ਗੁਰਦੁਆਰਾ ਸਾਹਿਬ ਵਿੱਚ ਰਸ਼ ਵੀ ਹੋਏਗਾ, ਸੰਗਤਾਂ ਦਾ ਇਕੱਠ ਹੋਏਗਾ। ਹਾਂਜੀ ਫਿਰ ਕਹਿੰਦੇ ब्रुकलिन में 20,000 कश्मीरी रहते हैं, क्या कश्मीरी खालिस्तान डे परेड में मैनहट्टन में एक फ्लोट भी कश्मीर का नहीं बना सकते, वेयर आर यू कश्मीरी people? ਆਪਣੀ ਪਰੇਡ ਨਹੀਂ ਕੱਢਦੇ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਹੁਣ ਕੀ ਕਹਿਣਾ। ਠੀਕ ਹੈ ਜੀ। ਔਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਪੰਨੂ ਮੌਲੀ ਜੀ, ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਲਾਡੀ ਸਿੰਘ ਜੀ, ਫਿਰ ਇਸੇ तरह मोहम्मद याकूब जी कहते हैं कि हर पाकिस्तानी को चाहिए कि वो मैनहट्टन में खालिस्तान डे परेड में शरीक हो। फिर उन्हों का हैगा मैसेज कहते हैं अगले साल दोबारा लाहौर में बसंत शुरू हो रही है। फिर उन्होंने कहते बेशक कश्मीर की आज़ादी खालिस्तान से जुड़ी हुई है। ਹਾਲਾਂ ਜਿਹੜੀ ਪਾਬੰਦੀ ਵੀ ਲੱਗੀ ਉਹਦੇ 'ਚ ਲਾਹੌਰੀਏ ਤਾਂ ਇਸ ਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ। ਚਾਈਨੀਜ਼ ਡੋਰ, ਹਾਂਜੀ, ਉਹ ਜਿਹੜੀ ਡੋਰ ਹੈ ਉਹ ਬਹੁਤ ਸਾਰੇ ਮੌਤਾਂ ਦਾ ਕਾਰਨ ਬਣਦੀ ਸੀ ਔਰ ਉਹਦੇ ਤੇ ਪਾਬੰਦੀ ਲਾਉਣ ਦੇ ਬਾਵਜੂਦ ਲੋਕ ਹਟੇ ਨਹੀਂ। ਸੋ ਇਵੈਂਚੁਅਲੀ ਹਿਊਮਨ ਲਾਈਫ ਵੀ ਔਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਪਾਰਟ ਸਾਡੇ ਵਾਲੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਚੀਨੀ ਡੋਰ ਤਬਾਹੀ ਮਚਾਉਂਦੀ ਹੈ। ਸੋ ਇਹ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਉਹ ਸੇਫਟੀ ਦਾ ਧਿਆਨ ਰੱਖਣ। ਜੀ ਡਾਕਟਰ ਸਾਹਿਬ, ਸੋ ਇਸ ਤਰ੍ਹਾਂ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvtv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਰੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਤ ਸੁਣਾ ਗਿਆ ਦੋ ਦੇਖਦੇ ਰਹੋ। TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।